व्यूअर्स फिर दोबारा तुहाडा स्वागत है प्रोग्राम सच्चो सच विच जी। डॉक्टर साहब हुण साडे दर्शकां नूं दस्सिओ अज दे दिन दी सिख हिस्टरी ਅਤੇ ਵਰਲਡ ਹਿਸਟਰੀ ਵਿੱਚ ਕੀ ਮਹੱਤਤਾ ਹੈ। ਸਿੱਖ ਇਤਿਹਾਸ ਦੇ ਹਵਾਲੇ ਨਾਲ 1870 ਦੇ ਵਿੱਚ ਅੱਜ ਦੇ ਦਿਨ ਜਿਹੜੀ ਅਸਲੀ ਨਿਰੰਕਾਰੀ ਲਹਿਰ ਰਾਵਲਪਿੰਡੀ ਦੇ ਵਿੱਚ ਬਾਬਾ ਦਿਆਲ ਜੀ ਨੇ ਚਲਾਈ, ਉਹਨਾਂ ਦੇ ਅੱਗੋਂ ਸਪੁੱਤਰ ਬਾਬਾ ਦਰਬਾਰਾ ਸਿੰਘ ਜਿਨ੍ਹਾਂ ਨੇ ਹੋਰ ਵੀ ਇਸ ਲਹਿਰ ਨੂੰ ਫੈਲਾਇਆ। ਇਹ ਉਹ ਲਹਿਰ ਨਹੀਂ ਹੈ ਜਿਹੜੀ ਨਕਲੀ ਨਿਰੰਕਾਰੀ ਔਰ ਜਿਨ੍ਹਾਂ ਨੇ 13 ਸਿੰਘ ਸ਼ਹੀਦ ਕੀਤੇ ਵਿਸਾਖੀ ਵਾਲੇ ਦਿਨ 13 ਅਪ੍ਰੈਲ 1978 ਜੀ। ਇਹ ਅਸਲੀ ਨਿਰੰਕਾਰੀ ਸੁਧਾਰਕ ਲਹਿਰ ਸੀ। ਧੰਨ ਨਿਰੰਕਾਰ ਤੂੰ ਨਿਰੰਕਾਰ ਦੀ ਧੁਨੀ ਇਹ ਲਾਉਂਦੇ ਸੀ ਜੀ। ਔਰ ਇਹਨਾਂ ਨੇ ਮੂਰਤੀ ਪੂਜਾ ਦੇ ਖਿਲਾਫ ਔਰ ਦਰਬਾਰਾ ਸਿੰਘ ਖਾਸ ਤੌਰ ਤੇ ਜਿਹੜੇ ਅੱਜ ਸਾਡੇ ਲਈ ਆਨੰਦ ਕਾਰਜ ਜਿਵੇਂ ਅਸੀਂ 4 ਲਾਵਾਂ ਗੁਰੂ ਗ੍ਰੰਥ ਸਾਹਿਬ ਦੇ ਦਿਵਾਲੇ ਔਰ ਸੂਈ ਰਾਗ ਦੀਆਂ ਲਾਵਾਂ ਪੜ੍ਹੀਆਂ ਜਾਂਦੀਆਂ ਨੇ, ਪਾਠ ਹੁੰਦਾ ਹੈ, ਕੀਰਤਨ ਹੁੰਦਾ ਜੀ। ਇਹ ਬਹੁਤ ਸਾਰੀ ਜਿਹੜੀ ਮਰਿਆਦਾ ਦੀ ਐਸਟੈਬਲਿਸ਼ਮੈਂਟ ਜਾਂ ਪ੍ਰਚਾਰ ਹੈ ਖਾਸ ਤੌਰ ਤੇ ਸਿੱਖੀ ਤੌਰ ਤਰੀਕੇ ਨਾਲ ਆਨੰਦ ਕਾਰਜ ਕਰਵਾਉਣ ਦੇ ਜੀ, ਇਹ ਨਿਰੰਕਾਰੀ ਲਹਿਰ ਨੇ ਹੀ ਸ਼ੁਰੂ ਕੀਤੇ। ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਅਖੀਰਲੇ ਹਿੱਸੇ ਵਿੱਚ ਕਾਫੀ ਬ੍ਰਾਹਮਣਿਕਲ ਰਸਮਾਂ ਆ ਗਈਆਂ ਸੀ। ਬਹੁਤ ਸਾਰੇ ਸਿੱਖ ਜਿਹੜੇ ਨੇ ਉਹ ਹਿੰਦੂਤਵੀ ਪ੍ਰਭਾਵ ਥੱਲੇ ਸੀ, ਅੱਗ ਦੇ ਨਾਲ ਫੇਰੇ ਕਰਾਉਣ ਦੇ 7 ਫੇਰੇ, ਅਗਨੀ ਦੇਵਤੇ ਦੀ ਗਵਾਹੀ। ਪਰ ਇਹਨਾਂ ਨੇ ਬਹੁਤ ਜਿਹੜੇ ਪਹਿਲੇ ਆਨੰਦ ਕਾਰਜ ਨੇ ਅੰਗਰੇਜ਼ੀ ਰਾਜ ਆਉਣ ਤੋਂ ਬਾਅਦ ਸਿੱਖਾਂ ਦੇ ਵਿੱਚ ਇਹਨਾਂ ਨੇ ਜਿਹੜਾ ਇਸ ਨੂੰ ਐਨਕਰੇਜ ਕੀਤਾ। ਇਹ ਬਾਅਦ ਦੇ ਵਿੱਚ ਪ੍ਰਿੰਸ ਰਿਪੁਦਮਨ ਸਿੰਘ ਨਾਭਾ ਦੇ ਐਫਰਟ ਨਾਲ 1909 ਦੇ ਵਿੱਚ ਸਿੱਖ ਮੈਰਿਜ ਐਕਟ ਔਰ ਆਨੰਦ ਮੈਰਿਜ ਐਕਟ ਬ੍ਰਿਟਿਸ਼ ਪ੍ਰੀਵੀ ਕੌਂਸਲ ਨੇ ਪਾਸ ਕੀਤਾ। ਔਰ ਇਵੇਂ ਅੱਜ ਵੱਖਰੀ ਗੱਲ ਹੈ ਕਿ ਸਾਨੂੰ ਹਿੰਦੂ ਮੈਰਿਜ ਐਕਟ ਦੇ ਥੱਲੇ ਇਹਨਾਂ ਨੇ ਲਿਆਂਦਾ ਜੀ, ਲੇਕਿਨ ਰਸਮਾਂ ਜਿਹੜੀਆਂ ਨੇ ਆਨੰਦ ਕਾਰਜ ਦੀਆਂ ਉਹਨਾਂ ਦੇ ਵਿੱਚ ਇਹਨਾਂ ਦਾ ਕਾਫੀ ਰੋਲ ਰਿਹਾ। ਵਰਲਡ ਹਿਸਟਰੀ ਦੇ ਹਵਾਲੇ ਨਾਲ 1633 ਦੇ ਵਿੱਚ ਗੈਲੀਲੀਓ ਇੱਕ ਸਾਇੰਸਦਾਨ ਜਿਹਨੇ ਕਲੇਮ ਕੀਤਾ ਸੀ ਕਿ ਧਰਤੀ ਜਿਹੜੀ ਹੈ ਉਹ ਸੂਰਜ ਦੇ ਦੁਆਲੇ ਘੁੰਮਦੀ ਹੈ ਜੀ। ਪਰ ਕਿਉਂਕਿ ਬਾਈਬਲ ਦੇ ਵਿੱਚ ਇਵੇਂ ਇਸ ਦੇ ਉਲਟ ਲਿਖਿਆ ਹੋਇਆ ਔਰ ਉਹਨੂੰ ਫਿਰ ਵੈਟੀਕਨ ਦੇ ਵਿੱਚ ਪੋਪ ਨੇ ਰੋਮ ਤਲਬ ਕੀਤਾ ਕਿ ਬਈ ਤੂੰ ਇਹ ਬਾਈਬਲ ਦੀ ਤੋਹੀਨ ਕੀਤੀ ਹੈ ਜੀ। ਸੋ ਅੱਜ ਦੇ ਦਿਨ 1633 ਚ ਗੈਲੀਲੀਓ ਜਿਹੜਾ ਰੋਮ ਦੇ ਵਿੱਚ ਪੇਸ਼ੀ ਦੇ ਲਈ ਆਇਆ ਜੀ। 1699 ਦੇ ਵਿੱਚ ਅੱਜ ਦੇ ਦਿਨ ਬ੍ਰਿਟਿਸ਼ ਪਾਰਲੀਮੈਂਟ ਨੇ ਬਿੱਲ ਆਫ ਰਾਈਟਸ ਇਹ ਮਨਜ਼ੂਰ ਕੀਤਾ ਜੀ। ਅਮਰੀਕਾ ਦੇ ਵਿੱਚ ਪਹਿਲੀ ਸਟੇਟ ਯੂਨੀਵਰਸਿਟੀ ਨਾਰਥ ਕੈਰੋਲਾਈਨਾ ਦੇ ਵਿੱਚ 1832 ਦੇ ਵਿੱਚ ਖੁੱਲੀ। 1837 ਦੇ ਵਿੱਚ ਹੁਣ ਅੱਜ ਅਸੀਂ ਸਟੋਰਾਂ ਤੇ ਜਾਂਦੇ ਹਾਂ, ਭਰੇ ਹੁੰਦੇ ਨੇ ਜੋ ਮਰਜ਼ੀ ਲਓ, ਕਿੰਨਾ ਫਰੂਟ, ਹਰ ਚੀਜ਼। ਲੇਕਿਨ ਕਦੇ ਨਿਊਯਾਰਕ ਦੇ ਵਿੱਚ ਵੀ ਆਟੇ ਦੀ ਵੀ ਕਮੀ ਸੀ, ਲੋਕ ਭੁੱਖ ਨਾਲ ਫਾਕੇ ਨਾਲ ਮਰਦੇ ਸੀ। ਔਰ ਬਹੁਤ ਪਹਿਲਾਂ ਨਹੀਂ, 1837 ਦੇ ਵਿੱਚ ਨਿਊਯਾਰਕ ਦੇ ਵਿੱਚ ਜਦੋਂ ਆਟੇ ਦੀਆਂ ਕੀਮਤਾਂ ਵਧੀਆਂ ਤੇ ਇੱਥੇ ਦੰਗੇ ਹੋਏ, ਰਾਈਟਸ ਹੋਏ। ਇਹਨਾਂ ਨੂੰ ਫਲਾਵਰ ਰਾਈਟਸ ਕਹਿੰਦੇ ਨੇ, ਰਾਈਟਸ ਕਿ ਵੀ ਆਟੇ ਨੂੰ ਲੈ ਕੇ ਦੰਗੇ ਹੋਏ ਜੀ। 1861 ਦੇ ਵਿੱਚ ਇਬਰਾਹਿਮ ਲਿੰਕਨ ਅਮਰੀਕਾ ਦਾ ਪ੍ਰੈਜ਼ੀਡੈਂਟ ਬਣਿਆ। 1861 ਦੇ ਵਿੱਚ ਪਹਿਲੀ ਵਾਰ ਜਿਹੜਾ ਕਾਂਗਰੈਸ਼ਨਲ ਮੈਡਲ ਦਾ ਉਹਨਾਂ ਨੇ ਰਿਵਾਇਤ ਕਾਇਮ ਕੀਤੀ ਬਹਾਦਰੀ ਦੇ ਲਈ ਜੀ। 1945 ਦੇ ਵਿੱਚ ਜਦੋਂ ਐਨ ਸੈਕੰਡ ਵਰਲਡ ਵਾਰ ਖਤਮ ਹੋ ਰਿਹਾ ਸੀ, ਸੋ ਜਿਹੜੀ ਸੋਵੀਅਤ ਯੂਨੀਅਨ ਦੇ ਉੱਤੇ ਕਾਫੀ ਇਲਾਕੇ ਤੇ ਜਰਮਨ ਫੌਜਾਂ ਨੇ ਕਬਜ਼ਾ ਕੀਤਾ ਸੀ, ਉਹਨਾਂ 'ਚ ਬੁਡਾਪੈਸਟ ਇੱਕ ਮੇਜਰ ਸੀ, ਉੱਥੋਂ ਉਹਨੂੰ ਲਿਬਰੇਟ ਕਰਾਉਣ ਲਈ ਸੋਵੀਅਤ ਫੋਰਸਿਸ ਕਈ ਦਿਨ ਲੜਦੀਆਂ ਰਹੀਆਂ ਜਰਮਨ ਫੋਰਸਿਸ ਨਾਲ ਜੀ। ਔਰ ਉਸ ਲੜਾਈ ਦੇ ਵਿੱਚ 2 ਲੱਖ ਲੋਕ ਮਰੇ ਜੀ। ਬਾਰਬੀ ਡੋਲ, ਨਿੱਕੇ ਨਿਆਣੇ ਜਿਹੜੇ ਨੇ ਕਹਿੰਦੇ ਜੀ ਬਾਰਬੀ ਡੋਲ ਜੀ ਜੀ, ਡੋਲ ਜਿਹੜੀ ਹੈ ਬੱਚੀਆਂ ਲਈ ਖਾਸ ਤੌਰ ਤੇ 1959 ਦੇ ਵਿੱਚ ਪਹਿਲੀ ਵਾਰ ਜਿਹੜੀ ਹੈ ਬਾਰਬੀ ਡੋਲ ਸੇਲ ਦੇ ਉੱਤੇ ਆਈ। ਅਸੀਂ ਕਿਹਾ ਜੀ ਹੁਣ ਨਿਆਣਿਆਂ ਲਈ ਵੀ ਕੁਛ ਨਾ ਕੁਛ ਸੁਣਾ ਦਿਆ ਕਰੀਏ ਜੀ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਪਹਿਲਾ ਸਵਾਲ ਹੈ, ਇੱਕ ਪੋਲ ਸਰਵੇ ਮੁਤਾਬਿਕ ਬੀਜੇਪੀ ਭਾਰਤੀ ਦੀਆਂ ਬਾਕੀ ਪਾਰਟੀਆਂ ਨਾਲੋਂ ਕਾਫੀ ਅੱਗੇ ਹੈ। ਇਸ ਸਰਵੇ ਵਿੱਚ ਇਸ ਨੂੰ 543 ਵਿੱਚੋਂ 227 ਸੀਟਾਂ ਦਿੱਤੀਆਂ ਗਈਆਂ ਹਨ ਜੀ। ਡਾਕਟਰ ਸਾਹਿਬ ਦੇਖੋ, ਇਹਨਾਂ ਨੇ ਅੱਜ ਕੱਲ ਪੈਸੇ ਦੇ ਜ਼ੋਰ ਨਾਲ ਆਪਣੇ ਬੰਦੇ IT ਸੈਕਟਰ ਦੇ, ਮੀਡੀਆ, ਓਪੀਨੀਅਨ ਪੋਲਸ, ਇਹ ਬਹੁਤ ਹਾਈਪ ਕ੍ਰੀਏਟ ਕਰ ਰਹੇ ਨੇ ਜੀ। ਔਰ ਇਹਨਾਂ ਦੀ ਕ੍ਰੀਏਟ ਕੀਤੀ ਹਾਈਪ ਦੇ ਵਿੱਚ ਅਮਰੀਕਨ ਵੀ ਫਸ ਗਏ। ਜਿਹੜਾ ਉਹਨਾਂ ਨੇ ਆਪਣੀ ਐਂਬੈਸਡਰ ਨੂੰ ਭੇਜਿਆ ਨਰਿੰਦਰ ਮੋਦੀ ਨੂੰ, ਮੈਨੂੰ ਲੱਗਾ ਜੀ ਵਾਕਿਆ ਹੀ ਇਹ ਪ੍ਰਾਈਮ ਮਿਨਿਸਟਰ ਬਣ ਗਿਆ ਜੀ। ਸੋ ਇਹ ਜਿਹੜੀਆਂ ਸੀਟਾਂ ਦੇ ਰਹੇ ਨੇ 232, 234, ਕਦੇ ਘਟਾ ਦਿੰਦੇ ਨੇ, ਕਦੇ ਵਧਾ ਦਿੰਦੇ ਨੇ। ਅਸੀਂ ਸਮਝਦੇ ਹਾਂ ਅੱਜ ਦੀ ਡੇਟ 'ਚ ਵੀ ਇਸ ਦੇ ਬਾਵਜੂਦ ਕਿ ਅਮਰੀਕਾ ਨੇ ਮੀਟਿੰਗ ਦੇ ਨਾਲ ਫਿਲਿਪ ਦਿੱਤਾ, ਉਹਨੂੰ ਤਾਂ ਨੂੰ ਚੁੱਕਿਆ। ਨਰਿੰਦਰ ਮੋਦੀ ਦੇ ਅੱਜ ਦੀ ਡੇਟ 'ਚ ਕੋਈ ਚਾਂਸ ਨਹੀਂ ਨੇ ਇੰਡੀਆ ਦੇ ਵਿੱਚ ਜਾਂ ਬੀਜੇਪੀ ਦੇ ਪਾਵਰ 'ਚ ਆਉਣ ਦੇ ਜੀ। ਪਾਵਰ ਰੀਜਨਲ ਪਾਰਟੀਜ਼ ਦੇ ਕੋਲ ਆਏਗੀ। ਪਰ ਜਿਸ ਕਿਸਮ ਦਾ ਖੌਫ ਔਰ ਫੀਅਰ ਪੈਦਾ ਕੀਤਾ ਜਾ ਰਿਹਾ
ਉਹਦੇ ਥੱਲੇ ਸਾਨੂੰ ਇਹ ਡਰ ਹੈ ਕਿ ਕਾਫੀ ਇਲਾਕਿਆਂ ਦੇ ਵਿੱਚ ਮੁਸਲਮਾਨਾਂ ਨੂੰ 140 ਮਿਲੀਅਨ ਦੇ ਕਰੀਬ ਮੁਸਲਮਾਨ ਨੇ ਜੀ, ਉਹਨਾਂ ਨੂੰ ਡੀਫਰੈਂਚਾਈਜ਼ ਕੀਤਾ ਜਾਏਗਾ, ਉਹਨਾਂ ਨੂੰ ਵੋਟਾਂ ਨਹੀਂ ਪਾਉਣ ਦਿੱਤੀਆਂ ਜਾਣਗੀਆਂ। ਜਿਹੜੀਆਂ ਬੀਜੇਪੀ ਰੂਲਡ ਸਟੇਟਸ ਨੇ ਉੱਥੇ ਪੋਲਸ ਰਿਗ ਵੀ ਹੋਣਗੀਆਂ ਔਰ ਇਲੈਕਸ਼ਨਾਂ ਦੇ ਨੇੜੇ ਆ ਕੇ ਐਂਟੀ ਮੁਸਲਮ ਦੰਗੇ ਵੀ ਕਰਵਾਏ ਜਾ ਸਕਦੇ। ਦੰਗਾ ਤਾਂ ਸ਼ਬਦ ਵਰਤਿਆ ਜਾਂਦਾ, ਉਹਦਾ ਮਤਲਬ ਹੀ ਮੁਸਲਮ ਕਿਲਿੰਗਸ ਹੁੰਦਾ ਜੀ। ਸੋ ਅਸੀਂ ਸਮਝਦੇ ਹਾਂ ਵੀ ਇਹ ਮੀਡੀਆ ਜਿਹੜਾ ਹੈ, ਮੀਡੀਆ ਕਿਉਂਕਿ ਵੱਡੇ ਹਾਊਸਿਸ ਦੇ ਨਾਲ ਰਲਿਆ ਹੋਇਆ ਹੈ, ਜਿਹੜੇ ਹਿੰਦੂਤਵੀ ਵੱਡੇ ਹਾਊਸ ਨੇ ਗੁਜਰਾਤ ਦੇ ਵਿੱਚ ਉਹਨਾਂ ਨੇ ਇਨਵੈਸਟਮੈਂਟਸ ਕੀਤੀਆਂ ਹੋਈਆਂ ਨੇ, ਕਾਰਖਾਨੇ ਲਾਏ ਹੋਏ ਨੇ ਔਰ ਇਹ ਸਾਰੀ ਇੱਕ ਆਰਟੀਫੀਸ਼ੀਅਲ ਹਾਈਪ ਹੈ ਕਿ ਮੋਦੀ ਮੋਦੀ ਮੋਦੀ, ਜਿਵੇਂ ਸਾਰੀਆਂ ਬਿਮਾਰੀਆਂ ਦਾ ਇਲਾਜ ਇਹਦੇ ਕੋਲ ਹੈ। ਸੋ ਇਹ ਵੀ ਝੂਠੇ ਨੇ ਸਰਵੇ ਇਹਨਾਂ ਦੇ। ਜੀ ਜੀ। ਸਾਡਾ ਅਗਲਾ ਸਵਾਲ ਹੈ, ਲੋਕ ਸਭਾ 'ਚ ਮਿਰਚਾਂ ਦਾ ਸਪਰੇ ਮਾਈਕ ਤੋੜ ਸੁੱਟਿਆ, 4 ਸੰਸਦ ਮੈਂਬਰਾਂ ਨੂੰ ਹਸਪਤਾਲ ਵਿੱਚ ਦਾਖਲ ਕਰਨਾ ਪਿਆ। ਜੀ ਡਾਕਟਰ ਸਾਹਿਬ। ਇਹ ਹੈ ਜੀ ਇਹਨਾਂ ਦੀ ਸਿਵਲਾਈਜ਼ਡ ਲਾਰਜੈਸਟ ਡੈਮੋਕ੍ਰੇਸੀ ਇਨ ਦਾ ਵਰਲਡ। ਹੁਣ ਪਾਰਲੀਮੈਂਟ ਇੱਕ ਐਸਾ ਥਾਂ ਹੈ ਜਿੱਥੇ ਤੁਸੀਂ ਜੋ ਵੀ ਕਹੋ ਉਹਦੇ ਤੇ ਮੁਕੱਦਮਾ ਨਹੀਂ ਚੱਲ ਸਕਦਾ ਤੁਹਾਡੀ ਪਾਰਲੀਮੈਂਟ ਸਪੀਚ ਦੇ ਵਿੱਚ ਕੋਈ, ਇਸ ਲਈ। ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਪਾਰਲੀਮੈਂਟ ਦੇ ਵਿੱਚ ਜਾ ਕੇ ਤੁਸੀਂ ਹਿੰਸਾ ਕਰੋ। ਅੱਗੇ ਤਾਂ ਹੁੰਦਾ ਸੀ ਕਿਸੇ ਨੇ ਜ਼ੋਰ ਦੀ ਟੇਬਲ ਥਪਥਪਾਇਆ, ਇੱਕ ਖੂਹ ਹੁੰਦਾ ਹਾਊਸ ਦਾ, ਉੱਥੋਂ ਤੱਕ ਪਹੁੰਚ ਗਏ ਮੈਂਬਰ। ਪਰ ਇਹ ਪਹਿਲੀ ਵਾਰ ਹੋਇਆ ਹੁਣ, ਕਿਉਂਕਿ ਆਂਧਰਾ ਪ੍ਰਦੇਸ਼ ਚੋਂ ਇੱਕ ਵੱਖਰਾ ਸੂਬਾ ਤੇਲੰਗਾਨਾ ਕਾਰਵ ਆਊਟ ਕੀਤਾ ਜਾ ਰਿਹਾ। ਹੁਣ ਆਂਧਰਾ ਦੇ 2-3 ਰੀਜਨ ਨੇ, ਇੱਕ ਕੋਸਟਲ ਰੀਜਨ ਹੈ, ਇੱਕ ਤੇਲੰਗਾਨਾ, ਇੱਕ ਮੇਨ ਸਟ੍ਰੀਮ ਆਂਧਰਾ ਹੈ। ਹੁਣ ਜਿਹੜੇ ਕੋਸਟਲ ਰੀਜਨ ਵਾਲੇ ਨੇ ਉਹ ਇਹ ਸਮਝਦੇ ਨੇ ਕਿ ਤੇਲੰਗਾਨਾ ਬਣਨ ਦੇ ਨਾਲ ਉਹਨਾਂ ਨੂੰ ਨੁਕਸਾਨ ਹੋਏਗਾ, ਕਿਉਂਕਿ ਹੈਦਰਾਬਾਦ ਜਿਹੜੀ ਮੇਨ ਸਿਟੀ ਹੈ ਉਹ ਤੇਲੰਗਾਨਾ ਦਾ ਹਿੱਸਾ ਬਣ ਰਹੀ ਹੈ ਔਰ ਉਹਨਾਂ ਨੂੰ ਇਹ ਡਰ ਹੈ ਕਿ ਜੀ ਇਹਦੇ ਨਾਲ ਸਾਡੀ ਜਿਹੜੀ ਅਨਪਲੋਇਮੈਂਟ ਹੋਏਗੀ, ਸਾਡੀਆਂ ਤਾਂ ਨੌਕਰੀਆਂ ਉੱਥੋਂ ਨਿਕਲਦੀਆਂ। ਹਾਲਾਂਕਿ ਅਗਲੇ 10 ਸਾਲ ਲਈ ਹੈਦਰਾਬਾਦ ਸਾਂਝੀ ਰਾਜਧਾਨੀ ਹੋਏਗੀ ਆਂਧਰਾ ਪ੍ਰਦੇਸ਼ ਦੀ ਔਰ ਤੇਲੰਗਾਨਾ ਦੀ। ਹੁਣ ਇਸ ਇਸ਼ੂ ਨੂੰ ਲੈ ਕੇ ਜਦੋਂ ਹੀ ਤੇਲੰਗਾਨਾ ਬਿੱਲ ਪੇਸ਼ ਹੋਇਆ, ਜਿਹੜੇ ਕੋਸਟਲ ਰੀਜਨ ਦੇ ਮੈਂਬਰ ਪਾਰਲੀਮੈਂਟ ਨੇ, ਭਾਵੇਂ ਉਹ ਕਾਂਗਰਸ ਨਾਲ ਹੀ ਸੰਬੰਧਿਤ ਨੇ, ਉਹਨਾਂ ਨੇ ਵਿਰੋਧ ਕੀਤਾ। ਉਹਨਾਂ ਨੂੰ ਕਾਂਗਰਸ ਨੇ ਪਾਰਟੀ ਚੋਂ ਸਸਪੈਂਡ ਕਰ ਦਿੱਤਾ। ਹੁਣ ਨਤੀਜੇ ਦੇ ਤੌਰ ਤੇ ਉਹ ਜਿਹੜੇ ਨੇ ਉਹਨਾਂ ਚੋਂ ਕੋਈ ਅੰਦਰ ਮਿਰਚਾਂ ਦਾ ਸਪਰੇ ਜਿਹੜਾ ਨਾਲ ਲੈ ਗਿਆ, ਉਹਨੇ ਮਾਰਿਆ ਸਪਰੇ, 4 ਜਿਹੜੇ ਨੇ ਉਹ ਡਿੱਗ ਪਏ, ਉਹਨਾਂ ਚੋਂ ਕਿਸੇ ਨੂੰ ਸਾਹ ਦੀ ਤਕਲੀਫ ਹੋ ਗਈ, ਕੋਈ ਦੂਜਾ ਮਾਈਕ ਤੋੜ ਤੇ। ਸੋ ਇਹ ਇਸ ਕਿਸਮ ਦਾ ਅਸੀਂ ਜਦੋਂ ਕਹਿੰਦੇ ਹਾਂ ਕਿ ਜਿਹੜਾ ਪਾਰਲੀਮੈਂਟ ਹੈ ਇਹਨਾਂ ਦੀ ਜਾਂ ਅਸੈਂਬਲੀਆਂ ਨੇ, ਦੇ ਆਰ ਪੈਕਡ ਵਿਦ ਕ੍ਰਿਮੀਨਲਸ ਐਂਡ ਕ੍ਰੁਕਸ। ਉਹਦੇ ਚ ਕ੍ਰਿਮੀਨਲ ਨੇ ਔਰ ਕ੍ਰੁਕ ਨੇ। ਸੋ ਇਹ ਕ੍ਰਿਮੀਨਲ ਐਕਟ ਨਹੀਂ ਤਾਂ ਹੋਰ ਕੀ ਹੈ ਕਿ ਜਿਸ ਪਾਰਲੀਮੈਂਟ ਤੱਕ ਭੇਜਣ ਲਈ ਕਰੋੜਾਂ ਰੁਪਏ ਲੱਗਦੇ ਨੇ ਚੋਣਾਂ ਦੇ ਵਿੱਚ, ਇਲੈਕਟਡ ਰਿਪਰੈਜ਼ੈਂਟੇਟਿਵ ਲੋਕਾਂ ਦੇ ਵਾਇਲੈਂਟ ਹੋ ਰਹੇ ਨੇ ਅੰਦਰ ਔਰ ਬਾਹਰੋਂ ਸਪਰੇ। ਸਿਕਿਉਰਿਟੀ ਕਿੱਥੇ ਹੈ ਇਹਨਾਂ ਦੀ ਕਿ ਵੀ ਮੈਂਬਰ ਪਾਰਲੀਮੈਂਟ ਸਪਰੇ ਲੈ ਕੇ ਅੰਦਰ ਜਾ ਰਿਹਾ ਹੈ। ਕਿਸੇ ਹੋਰ ਬਾਰੇ ਕਿਹਾ ਗਿਆ ਤੇਲਗੂ ਦੇਸ਼ਮ ਕਿ ਉਹਦੇ ਕੋਲ ਛੁਰਾ ਵੀ ਸੀ, ਤੇ ਕਿੱਥੇ ਹੈ ਸਿਕਿਉਰਿਟੀ? ਸਿਮਰਨਜੀਤ ਸਿੰਘ ਮਾਨ ਤਾਂ ਕਿਰਪਾਨ ਲੈ ਕੇ ਅੰਦਰ ਨਹੀਂ ਸੀ ਜਾ ਸਕਦਾ, ਜਿਹਦਾ ਰਾਈਟ ਕਨਸਟੀਟਿਊਸ਼ਨ ਦੇ ਵਿੱਚ ਦਿੱਤਾ ਹੋਇਆ ਸਿੱਖਾਂ ਨੂੰ ਕਿਰਪਾਨ ਲਿਜਾਣ ਦਾ। ਸੋ ਇਹ ਸੁਸਾਇਟੀ ਆਫ ਕ੍ਰਿਮੀਨਲਸ ਐਂਡ ਕ੍ਰੁਕਸ, ਔਰ ਜਿਹੜੇ ਰਿਪਰੈਜ਼ੈਂਟੇਟਿਵ ਨੇ ਇਹਨਾਂ ਦੇ ਦੇ ਆਰ ਆਲਸੋ ਕ੍ਰਿਮੀਨਲਸ ਐਂਡ ਕ੍ਰੁਕਸ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਅੰਮ੍ਰਿਤ ਕੀਰਤਨ ਪੋਥੀ ਚੋਂ ਸ਼ਬਦ ਸੂਹੀ ਮਹੱਲਾ 5ਵਾਂ ਗੁਰੂ ਅਰਜਨ ਸਾਹਿਬ ਦਾ ਚੁਣਿਆ ਜੀ। ਔਰ ਇਹ ਸ਼ਬਦ ਹੈ, ਕੀਤਾ ਲੋੜੈ ਸੋ ਪ੍ਰਭ ਹੋਏ, ਤੁਧ ਬਿਨ ਦੂਜਾ ਨਾਹੀ ਕੋਏ, ਜੋ ਜਨ ਸੇਵੇ ਤਿਸ ਪੂਰਨ ਕਾਜ, ਦਾਸ ਆਪਣੇ ਕੀ ਰਾਖੋ ਲਾਜ, ਤੇਰੀ ਸ਼ਰਨ ਪੂਰਨ ਦਇਆਲਾ, ਤੁਝ ਬਿਨ ਕਵਨ ਕਰੇ ਪ੍ਰਤਪਾਲਾ ਰਹਾਓ, ਜਲ ਥਲ ਮਹੀਅਲ ਰਿਹਾ ਭਰਪੂਰ, ਨਿਕਟ ਵਸੈ ਨਾਹੀ ਪ੍ਰਭ ਦੂਰ, ਲੋਕ ਪਤਿਆਰੈ ਕਛੂ ਨ ਪਾਈਐ, ਸਾਚ ਲੱਗੈ ਤਾਂ ਹੋਮੈ ਜਾਈਐ, ਜਿਸਨੂੰ ਲਾਏ ਲਏ ਸੋ ਲਾਗੈ, ਗਿਆਨ ਰਤਨ ਅੰਤਰ ਤਿਸ ਜਾਗੈ, ਦੁਰਮਤ ਜਾਏ ਪਰਮ ਪਦ ਪਾਏ, ਗੁਰ ਪ੍ਰਸਾਦੀ ਨਾਮ ਧਿਆਏ, ਦੋਏ ਕਰ ਜੋੜ ਕਰੋ ਅਰਦਾਸ, ਤੁਧ ਭਾਵੈ ਤਾਂ ਆਣੈ ਰਾਸ, ਕਰ ਕਿਰਪਾ ਆਪਣੀ ਭਗਤੀ ਲਾਏ, ਜਨ ਨਾਨਕ ਪ੍ਰਭ ਸਦਾ ਧਿਆਏ। ਹੁਣ ਗੁਰੂ ਅਰਜਨ ਸਾਹਿਬ ਇਸ ਸ਼ਬਦ ਦੇ ਵਿੱਚ ਨਿਰੰਕਾਰ ਦੇ ਸਾਹਮਣੇ ਆਪਣਾ ਆਪਾ ਸੌਂਪ ਦੇਣ, ਸਮਰਪਣ ਕਰਨ, ਉਹਦੇ ਹੁਕਮ 'ਚ ਰਹਿਣ ਦਾ ਉਪਦੇਸ਼ ਦਿੰਦੇ ਨੇ ਔਰ ਸਤਿਗੁਰੂ ਫਰਮਾਉਂਦੇ ਨੇ ਕਿ ਕੀਤਾ ਲੋੜੈ ਸੋ ਪ੍ਰਭ ਹੋਏ, ਕਿ ਜੋ ਨਿਰੰਕਾਰ ਚਾਹੁੰਦਾ ਉਹੀ ਹੁੰਦਾ, ਉਹੀ ਕਰਤਾ ਹੈ, ਉਹੀ ਕਰਨ ਕਾਰਨ ਸਮਰੱਥ ਹੈ। ਤੁਧ ਬਿਨ ਦੂਜਾ ਨਾ ਹੀ ਕੋਏ, ਵੀ ਉਸ ਤੋਂ ਬਿਨਾਂ, ਤੇਰੇ ਬਿਨਾਂ ਹੇ ਵਾਹਿਗੁਰੂ ਹੋਰ ਕੋਈ ਨਹੀਂ ਹੈ। ਜਿਹੜਾ ਵੀ ਜਨ ਬਣ ਕੇ ਤੈਨੂੰ ਸੇਵਦਾ ਹੈ, ਤੈਨੂੰ ਯਾਦ ਕਰਦਾ ਹੈ, ਤੇਰੀ ਸੇਵਾ ਦੇ ਵਿੱਚ ਜੀਵਨ ਅਰਪਣ ਕਰਦਾ ਹੈ,
ਦਾਸ ਆਪਣੇ ਕੀ ਰਾਖੋ ਲਾਜ, ਉਸ ਆਪਣੇ ਪਿਆਰੇ ਦੀ ਤੁਸੀਂ ਲਾਜ ਰੱਖਦੇ ਹੋ ਜੀ। ਤੇਰੀ ਸ਼ਰਨ ਪੂਰਨ ਦਇਆਲਾ, ਤੇਰੀ ਸ਼ਰਨ ਦੇ ਵਿੱਚ ਆ ਕੇ ਹੇ ਦਿਆਲੂ ਸਤਿਗੁਰੂ ਤੁਝ ਬਿਨ ਕਵਨ ਕਰੇ ਪ੍ਰਤਪਾਲਾ, ਤੇਰੇ ਬਿਨਾ ਸਾਡੀ ਹੋਰ ਕੌਣ ਪ੍ਰਤਪਾਲਨਾ ਕਰ ਸਕਦਾ। ਇਹੀ ਰਹਾਉ ਦੀ ਤੁਕ ਹੈ ਜੀ। ਜਲ ਥਲ ਮਹੀਲ ਰਿਹਾ ਭਰਪੂਰ, ਜਲ ਪਾਣੀ ਦੇ ਵਿੱਚ, ਥਲ ਧਰਤੀ ਤੇ ਮਹੀਲ ਅਸਮਾਨ, ਕਿ ਇਹਨਾਂ ਸਾਰਿਆਂ ਦੇ ਵਿੱਚ ਹੀ ਤੂੰ ਹੈ। ਨਿਕਟ ਵਸੈ ਨਾ ਹੀ ਪ੍ਰਭ ਦੂਰ, ਤੂੰ ਸਾਡੇ ਦਿਲਾਂ ਦੇ ਵਿੱਚ ਵਸਦਾ ਹੈ, ਸਾਡੇ ਕਰੀਬ ਹੈ, ਤੂੰ ਦੂਰ ਨਹੀਂ ਹੈ ਜੀ। ਲੋਕ ਪਤਿਆਰੈ ਕਛੂ ਨਾ ਪਾਈਏ, ਅਸੀਂ ਦੁਨੀਆ ਦੇ ਦੂਜੇ ਅਮੀਰ ਜਾਂ ਰਈਸ ਲੋਕਾਂ ਦੀ ਖੁਸ਼ਾਮਦ ਕਰਦੇ ਆਂ, ਉਹਨਾਂ ਨੂੰ ਪਤਿਆਣ ਦੀ ਕੋਸ਼ਿਸ਼ ਕਰਦੇ ਆਂ, ਪਰ ਉਹਦੇ ਚੋਂ ਕੁਛ ਨਹੀਂ ਨਿਕਲਣਾ। ਸਾਚ ਲੱਗਾ ਤਾਂ ਹਉਮੈ ਜਾਈਏ, ਜੇ ਅਸੀਂ ਸੱਚ ਦੇ ਨਾਲ ਜੁੜ ਜਾਈਏ ਤੇ ਅੰਦਰੋਂ ਸਾਡੀ ਇਹ ਹਉਮੈ ਮਰ ਜਾਂਦੀ ਹੈ। ਜਿਸ ਨੂੰ ਲਾਏ ਲਏ ਸੋ ਲਾਗੇ, ਇਹ ਨਿਰੰਕਾਰ ਦੀ ਬਖਸ਼ਿਸ਼ ਹੈ, ਜਿਸ ਨੂੰ ਨਿਰੰਕਾਰ ਆਪਣੇ ਪਿਆਰ ਦੇ ਨਾਲ ਲਾ ਲੇ। ਗਿਆਨ ਰਤਨ ਅੰਤਰ ਤਿਸ ਜਾਗੇ, ਤੇ ਜਿਹੜੇ ਰੱਬ ਦੀ ਯਾਦ ਦੇ ਨਾਲ ਇਸ ਪਾਸੇ ਜੁੜ ਪੈਂਦੇ ਨੇ ਉਹਨਾਂ ਦੇ ਅੰਦਰ ਗਿਆਨ ਦਾ ਜੂਲ, ਗਿਆਨ ਦਾ ਹੀਰਾ, ਗਿਆਨ ਦਾ ਜਿਹੜਾ ਜੂਲ ਹੈ ਉਹ ਜਾਗ ਪੈਂਦਾ ਹੈ, ਰਤਨ। ਦੁਰਮਤ ਜਾਏ ਪਰਮ ਪਦ ਪਾਏ, ਜਦੋਂ ਗਿਆਨ ਦਾ ਜੂਲ ਰਤਨ ਜਾਗ ਪਿਆ ਫਿਰ ਮਾੜੀ ਮੱਤ ਜਿਹੜੀ ਹੈ ਉਹ ਦੂਰ ਚਲੀ ਜਾਂਦੀ ਹੈ। ਪਰਮ ਪਦ ਪਾਏ, ਨਿਰੰਕਾਰ ਦੇ ਨਾਲ ਉਹ ਪਰਮ ਪਦ ਦੀ ਅਵਸਥਾ ਬਣਦੀ ਹੈ। ਗੁਰ ਪ੍ਰਸਾਦੀ ਨਾਮ ਤੇ ਆਏ, ਗੁਰੂ ਦੀ ਕਿਰਪਾ ਦੇ ਨਾਲ ਨਾਮ ਵੱਲ ਮਨ ਜੁੜਦਾ ਹੈ। ਦੋਏ ਕਰ ਜੋੜ ਕਰੋ ਅਰਦਾਸ, ਕਿ ਹੇ ਨਿਰੰਕਾਰ, ਹੇ ਵਾਹਿਗੁਰੂ, ਮੈਂ ਦੋਵੇਂ ਹੱਥ ਜੋੜ ਕੇ ਤੇਰੇ ਅੱਗੇ ਬੇਨਤੀ ਕਰਦਾ ਹਾਂ, ਅਰਜ਼ ਕਰਦਾ ਹਾਂ, ਗੁਜ਼ਾਰਿਸ਼ ਕਰਦਾ ਹਾਂ, ਅਰਦਾਸ ਕਰਦਾ ਹਾਂ। ਤੁਧ ਭਾਵੈ ਤਾਂ ਆਣੇ ਰਾਸ, ਜੇ ਤੁਹਾਨੂੰ ਚੰਗਾ ਲੱਗੇਗਾ ਤਾਂ ਹੀ ਮੈਂ ਕੁਝ ਕਰ ਸਕਾਂਗਾ, ਮੇਰੀ ਰਾਸ, ਮੇਰੀ ਪੂੰਜੀ ਕੋਈ ਬਣੇਗੀ। ਕਰ ਕਿਰਪਾ ਆਪਣੀ ਭਗਤੀ ਲਾਏ, ਜਨ ਨਾਨਕ ਪ੍ਰਭ ਸਦਾ ਧਿਆਏ। ਹੇ ਵਾਹਿਗੁਰੂ ਕਿਰਪਾ ਕਰੋ, ਆਪਣੀ ਭਗਤੀ ਦੇ ਨਾਲ ਲਾਓ, ਔਰ ਤੁਹਾਡਾ ਜਨ ਬਣ ਕੇ, ਮੈਂ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਜਨ ਨਾਨਕ ਪ੍ਰਭ ਸਦਾ ਧਿਆਏ, ਉਸ ਵਾਹਿਗੁਰੂ ਨੂੰ ਮੈਂ ਸਦਾ ਯਾਦ ਰੱਖਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਵੀਰ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਤੁਹਾਡੇ ਫਿਰ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।